ਐਵੇਂ ਹੀ ਕੋਈ ਕਰੂੜ ਜਿਹੜੀ ਹੈ ਇਨਵਾਇਸ ਸੀ ਜਿਹਦੇ ਥੱਲੇ ਥੋੜਾ ਜਿਹਾ ਧੂਆਂ, ਇੱਕ ਦੀ ਸਕੂਟਰੀ ਨੂੰ 2-4 ਛਿਲਤਾਂ ਲੱਗੀਆਂ। ਫਿਰ ਆਲ ਆਫ ਏ ਸਡਨ ਕਿ ਬਿਗ हैंड ग्रेनेड अटैक एट बीजेपी ऑफिस इन चंडीगढ़। उन्होंने नाल दी नाल कहा कि जी इस दी जिम्मेवारी ग्रेनेड अटैक दी बब्बर खालसा ने ਲਈ है। चंडीगढ़ च जे चलो आम आदमी पार्टी ਨੂੰ ਤੁਸੀਂ बेनीफिट ऑफ डाउट भी देना होए, चंडीगढ़ च आम आदमी पार्टी ਦੀ हुकूमत ਤਾਂ नहीं है, बीजेपी गवर्नड यूनियन टैरीटरी है। फिर ਇਹਨੂੰ कौन करवा रहा है, किने करवाया, ਇਹਨਾਂ ਦਾ ਹੀ ਕੰਮ है। ਸਾਰੇ ਸਿੱਖ ਚਿਹਰਿਆਂ ਦੇ ਨਾਲ HS ਫੂਲਕਾ ਪੁੱਠੀ ਦਾੜੀ ਚੜਾਈ ਹੁੰਦੀ ਹੈ ਫੌਜੀਆਂ ਵਾਂਗੂ, ਔਰ ਉਹ ਇਹ ਕਹਿ ਰਿਹਾ ਜੀ ਮੈਂ ਬੀਜੇਪੀ ਜੁਆਇਨ ਕਰ ਰਿਹਾ। ਜਦੋਂ ਨਵੰਬਰ 84 ਹੋਇਆ ਸੀ, ਮੇਰੀ ਵਾਈਫ ਵੀ ਪ੍ਰੈਗਨੈਂਟ ਸੀ, ਮੇਰੇ ਘਰ ਤੇ ਵੀ ਹਮਲਾ ਹੋਇਆ, ਉਦੋਂ ਇੱਕ ਬੀਜੇਪੀ ਵਾਲੇ ਨੇ ਮੇਰੀ ਜਿਹੜੀ ਹੈ ਸਾਡੀ ਜਾਨ ਬਚਾਈ ਸੀ। ਔਰ ਮੈਨੂੰ ਇਹ ਲੱਗਦਾ ਵੀ ਇਹਦੇ ਨਾਲ ਜਿਹੜੀ ਡੀਲ ਬਣਾਈ ਹੋਏਗੀ HS ਫੂਲਕੇ ਨਾਲ ਕਿ ਭਾਈ ਤੈਨੂੰ ਅਸੀਂ ਮੁੱਖ ਮੰਤਰੀ ਬਣਾਵਾਂਗੇ, ਕਿਉਂਕਿ ਉਹਨਾਂ ਨੇ ਕਿਹਾ ਵੀ ਅਸੀਂ ਬਾਈ ਹੁੱਕ ਔਰ ਬਾਈ ਕਰੁਕ ਸਰਕਾਰ ਬਣਾਉਣੀ ਹੈ। ਇਹ ਕਿਰਦਾਰ ਹੈ ਲੋਕਾਂ ਦਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि बीजेपी वालों 2027 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਹਰ ਕਿਸਮ ਦੇ ਹਰਬੇ ਜਿਹੜੇ ਨੇ ਉਹ ਵਰਤੇ ਜਾ ਰਹੇ ਨੇ। ਉਹ ਚੰਡੀਗੜ੍ਹ बीजेपी ਦਫ਼ਤਰ ਬਾਅਦ ਹੋਇਆ ਅਖੌਤੀ ਧਮਾਕਾ ਇਸੇ ਨੀਤੀ ਦਾ ਹਿੱਸਾ ਹੈ। ਔਰ ਦੂਸਰੇ ਪਾਸੇ ਨਵੰਬਰ 84 ਨਸਲਕੁਸ਼ੀ ਦੇ ਕੇਸ ਲੜਨ ਵਾਲੇ ਵਕੀਲ SH ਫੂਲਕਾ ਦਾ बीजेपी ਵਿੱਚ ਸ਼ਾਮਲ ਹੋਣਾ ਵੀ ਇਸੇ ਕੜੀ ਵੱਲ ਇਸ਼ਾਰਾ ਕਰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਕੁਛ ਅਰਸਾ ਪਹਿਲਾਂ ਅਮਿਤ ਸ਼ਾਹ ਨੂੰ ਇੱਕ ਪੱਤਰਕਾਰ ਵੱਲੋਂ ਪੁੱਛਿਆ ਗਿਆ ਸੀ ਕਿ ਕੀ ਤੁਸੀਂ 2027 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਸਮਰੱਥ ਹੋਵੋਗੇ, ਤੇ ਉਹਨੇ ਬੜੇ ਸ਼ਾਤਰ ਅੰਦਾਜ਼ ਦੇ ਵਿੱਚ ਇਹ ਕਿਹਾ ਸੀ ਕਿ ਇਸ सृष्टि को ब्रह्मा ने बनाया है और इस सृष्टि को बनाने वाला ब्रह्मा भी नहीं जानता कि पंजाब में क्या होने वाला है या पंजाब में क्या होगा। इस किस्म का ਉਹਦਾ ਡਾਇਲੌਗ ਸੀ। ਹਾਲਾਂਕਿ ਇਸ ਤੋਂ ਅਸੀਂ ਵੀ ਇਹ ਕਨਕਲੂਡ ਵੀ ਕੀਤਾ ਔਰ ਇਸ ਨੂੰ ਕਿਹਾ ਕਿ ਭਾਈ ਕਿਉਂਕਿ ਇਹਨਾਂ ਤੋਂ ਸਿੱਖ ਕਾਬੂ ਨਹੀਂ ਆ ਰਹੇ, ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਪੰਜਾਬ ਦੇ ਵਿੱਚ ਕਿਵੇਂ ਹਿੰਦੂਤਵਾ ਦਾ ਰੱਥ ਜਿਹੜਾ ਹਰ ਵਾਰ ਸਿੱਖਾਂ ਨੇ ਰੋਕਿਆ, ਔਰ ਹੁਣ ਵੀ ਜਿੱਥੇ ਕਿ 20 ਕਰੋੜ ਦੇ ਲਗਭਗ ਭਾਰਤ ਦਾ ਮੁਸਲਮਾਨ ਬਿਲਕੁਲ ਉਹਨੂੰ ਨਿਸਲ ਕੀਤਾ ਹੋਇਆ। ਹੁਣ ਆਸਾਮ, ਬੰਗਾਲ, ਤਮਿਲਨਾਡੂ ਦੇ ਵਿੱਚ ਚੋਣਾਂ ਹੋਣੀਆਂ ਨੇ। ਆਸਾਮ ਦੇ ਵਿੱਚ ਭਾਰਤ ਦੀਆਂ ਸਟੇਟਾਂ 'ਚ ਸਭ ਤੋਂ ਜ਼ਿਆਦਾ ਮੁਸਲਮਾਨ ਨੇ ਪਰਸੈਂਟੇਜ ਵਾਈਜ਼, 40 ਜਾਂ 42% ਮੁਸਲਮਾਨ ਨੇ। ਵੈਸਟ ਬੰਗਾਲ ਦੇ ਵਿੱਚ 32-33% ਨੇ। ਲੇਕਿਨ ਉੱਥੇ ਇਹਨਾਂ ਨਾਸਾਂ 'ਚ ਦਮ ਕੀਤਾ ਹੋਇਆ ਮੁਸਲਮਾਨ। ਈਵਨ ਮੋਦੀ ਜਾ ਕੇ ਅੱਜ ਪਿਛਲੇ ਕੱਲ੍ਹ ਉੱਥੇ ਕਹਿ ਰਿਹਾ ਸੀ ਕਿ ਜੀ ਜੇ ਕਾਂਗਰਸ ਦੀ ਹਕੂਮਤ, ਆਲਰੇਡੀ ਅਸਾਮ ਦੇ ਵਿੱਚ ਇੱਕ ਬੜਾ ਖਤਰਨਾਕ ਫਿਰਕੂ ਹਿੰਦੂ ਹੈ ਜਿਹਦੀ ਹਕੂਮਤ ਹੈ BJP ਦੇ ਥੱਲੇ, ਉਹ ਕਹਿੰਦੇ ਜੇ ਕਾਂਗਰਸ ਦੀ ਬਣ ਗਈ ਤੇ ਉਹ ਮੁਸਲਮਾਨਾਂ ਨੂੰ ਅਪੀਜ਼ ਕਰਨ ਵਾਲੇ ਕਾਨੂੰਨ ਬਣਾਉਣਗੇ। ਉੱਥੇ ਵੀ ਉਹਨਾਂ ਨੇ ਵੱਡੀ ਗਿਣਤੀ 'ਚ ਡੀਫਰੈਂਚਾਈਜ਼ ਕੀਤਾ ਹੈ, ਵੋਟਾਂ ਕੱਟੀਆਂ ਨੇ, ਬੰਗਾਲ 'ਚ ਵੀ ਕੱਟੀਆਂ ਨੇ ਬਹੁਤ ਸਾਰੇ ਮੁਸਲਮਾਨਾਂ ਦੀਆਂ। ਹੁਣ ਇਸ ਸਾਰੇ ਦੇ ਚੱਲਦੇ ਆ ਪੰਜਾਬ ਦੇ ਵਿੱਚ ਤਾਂ ਅਜੇ ਉਹ ਵੋਟ ਕੱਟ ਵਾਲਾ ਮਹਿਕਮਾ ਅਜੇ ਉਹਨਾਂ ਨੇ ਆਉਣਾ ਹੈ, ਉਹ ਦੇਖਣਗੇ ਕਿ ਵੀ ਕਿਹਨੂੰ ਕਿੱਥੇ ਕੀ ਰੱਖਣਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਅੰਗਰੇਜ਼ੀ ਦੇ ਡਰਟੀ ਟ੍ਰਿਕਸ ਕਹਿ ਲਈਏ, ਬਾਈ ਹੁੱਕ ਔਰ ਬਾਈ ਕਰੁਕ ਕਹਿ ਲਈਏ, ਜਾਂ ਜਿਵੇਂ ਇਹਨਾਂ ਦੇ ਆਮ ਆਦਮੀ ਪਾਰਟੀ ਦਾ ਮਨੀਸ਼ ਸਿਸੋਦੀਆ, ਉਹ ਆਪਣੇ ਜਿਹੜਾ MLA ਨੂੰ ਔਰ ਦੂਸਰਿਆਂ ਨੂੰ ਇਹ ਕਹਿ ਰਿਹਾ ਸੀ ਕਿ ਕੁਛ ਵੀ ਕਰਨਾ ਪੈਂਦਾ ਹੈ, ਚੋਰ, ਡਾਕਾ, ਧਮਾਕਾ, ਜੋ ਵੀ ਹੈ ਚੋਣਾਂ ਜਿੱਤਣੀਆਂ। ਮਤਲਬ ਇਹ ਹੈ ਕਿ ਬਾਈ ਆਲ ਮੀਨਸ ਪੋਸੀਬਲ ਦੇ ਥੱਲੇ ਤਾਂ ਸਭ ਕੁਛ ਹੈ। ਇੰਨਾ ਪੈਸਾ ਵੀ ਹੈ ਇਹਨਾਂ ਦੇ ਕੋਲ, ਜਿਹਦੇ ਮਰਜ਼ੀ ਬੂਹੇ ਦੇ ਮੂਹਰੇ CBI ਖੜੀ ਕਰ ਦਿੰਦੇ ਨੇ ਲਿਆ ਕੇ। ਹੁਣ ਤਾਂ ਜਿਹੜਾ ਉਹ NSA ਦੇ ਥੱਲੇ ਇੰਨੇ ਕੁ ਰਾਈਟ ਨੇ, ਜਿਹਨੂੰ ਮਰਜ਼ੀ ਜਿਹੜਾ ਉਹ ਥ੍ਰੈਟ ਦੱਸ ਦੇਣ
ਗੈਂਗਸਟਰ ਵੈਸੇ ਹੀ ਇੰਨੇ ਕੁ ਰੱਖੇ ਹੋਏ ਨੇ ਵੀ ਕਿਹਨੂੰ ਕਿਹੜਾ ਸਰਪੰਚ ਮਾਰਨਾ ਹੈ, ਕਿਹੜਾ ਚੁੱਕਣਾ ਹੈ, ਕਿਹਨੂੰ ਡਰੱਗ ਥੱਲੇ ਲਿਆਉਣਾ ਹੈ, ਇਹ ਸਾਰਾ ਪਾਰਟ ਚੱਲ ਹੀ ਰਿਹਾ। ਜੀ ਸੋ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਜਿਉਂ-ਜਿਉਂ 2027 ਨੇੜੇ ਆ ਰਿਹਾ ਹੈ, ਘਟਨਾਵਾਂ ਜੇ ਅਸੀਂ ਬਹੁਤ ਧਿਆਨ ਨਾਲ ਦੇਖੀਏ, ਹਾਲਾਂਕਿ ਬਹੁਤਿਆਂ ਨੂੰ ਇਹ ਲੱਗਦਾ ਹੈ ਕਿ ਜੀ ਆਮ ਆਦਮੀ ਪਾਰਟੀ ਨੂੰ ਇਹ ਕਹਿ ਦਿੱਤਾ ਬੀਜੇਪੀ ਨੇ, ਜਾਂ ਉਹ ਕਹਿ ਦਿੱਤਾ, ਜਾਂ ਭਗਵੰਤ ਮਾਨ ਨੇ, ਲੇਕਿਨ ਇੱਕ ਗੱਲ ਦਾ ਧਿਆਨ ਰਹੇ, ਭਗਵੰਤ ਮਾਨ ਜਾਂ ਦੂਜੇ ਇਹ ਤਾਂ ਛੋਟੇ ਲੈਵਲ ਦੇ ਫੀਲੇ ਨੇ। ਅੱਪਰ ਲੈਵਲ ਤੇ ਜਿਹੜੀ ਅੰਡਰਸਟੈਂਡਿੰਗ ਹੈ ਕੇਜਰੀਵਾਲ ਦੀ RSS ਦੇ ਹੈੱਡਕੁਆਰਟਰ ਦੇ ਨਾਲ, ਤੁਹਾਨੂੰ ਕਦੇ ਕੇਜਰੀਵਾਲ ਦਾ ਕੋਈ ਬਿਆਨ RSS ਦੇ ਖਿਲਾਫ ਨਹੀਂ ਮਿਲੇਗਾ। ਉਹ ਮੋਦੀ ਜਾਂ ਅਮਿਤ ਸ਼ਾਹ ਬਾਰੇ ਇਨ ਪਰਸਨ ਕੁਝ ਕਹਿ ਦੇ, ਜਾਂ ਅਦਰਵਾਈਜ਼ ਕਿ ਜੀ ਦੇਖੋ ਵਿਕਟਮ ਮੇਰੀ ਜਿੱਤ ਹੋਈ, ਕਾਨੂੰਨ ਜਿੱਤ ਗਿਆ, ਧਰਮ ਜਿੱਤ ਗਿਆ, ਜਾਂ ਫਲਾਣਾ ਜਿੱਤ ਗਿਆ, ਲੇਕਿਨ ਵੈਸੇ ਜਿਹੜਾ ਉਹ ਨਾਗਪੁਰ ਦਾ ਹੀ ਉਹਨੇ ਕਿਹਾ ਵੀ ਇਹ ਤਾਂ ਹੁਣ ਹੋਣਗੇ ਇਹਨਾਂ 'ਚ ਕੁਝ ਬਣੇ, ਮੇਰੇ ਤਾਂ ਫਾਦਰ ਵੀ ਜਿਹੜੇ ਖਾਕੀ ਨਿੱਕਰ ਪਾਉਂਦੇ ਸੀ, ਅਸੀਂ ਤਾਂ ਉਦੋਂ ਦੇ RSS ਨਾਲ ਜੁੜੇ ਹਾਂ। ਸੋ ਇਹਨੂੰ ਇਵੇਂ ਨਾ ਦੇਖਿਆ ਜਾਏ, ਕਿਉਂਕਿ ਉਹਨਾਂ ਨੇ ਮੁੱਖ ਪੰਥਕ ਧਿਰਾਂ ਨੂੰ, ਪੰਥਕ ਏਜੰਡੇ ਨੂੰ ਪੰਜਾਬ ਤੋਂ ਬਾਹਰ ਕੱਢਣਾ, ਔਰ ਇਸ ਦੇ ਲਈ ਇਹ ਨੂਰਾ ਕੁਸ਼ਤੀ ਜਿਹੜੇ ਕਿਹਾ ਜਾਂਦਾ ਵੀ ਭਲਵਾਨ ਲੜਨ ਤੋਂ ਪਹਿਲਾਂ ਉਹ ਰਲ ਜਾਂਦੇ ਨੇ ਆਪਸ ਵਿੱਚ, ਚੱਲ ਇਹ ਮੇਰੀ ਟੈਰੀਟਰੀ ਹੈ, ਮੇਰੇ ਪਿੰਡਾਂ ਦਾ ਇਲਾਕਾ, ਇਹਦੇ 'ਚ ਤੂੰ ਢੱਠ ਜਾਈ ਮੇਰੇ ਤੋਂ, ਤੇ ਮੈਂ ਜਦੋਂ ਤੇਰੇ ਇਲਾਕੇ 'ਚ ਮੈਂ ਲੜਨ ਲਈ ਛਿੰਝ ਦੇ ਵਿੱਚ ਆਵਾਂਗਾ ਉਦੋਂ ਮੈਂ ਢੱਠ ਜਾਵਾਂਗਾ, ਜਾਂ ਸੌਦੇਬਾਜ਼ੀ ਹੋ ਜਾਂਦੀ, ਉਹਨੂੰ ਨੂਰਾ ਕੁਸ਼ਤੀ ਕਹਿੰਦੇ ਨੇ। ਸੋ ਇਹਨਾਂ ਦੀ ਤਾਂ ਜਿਹੜੀ ਬੀਜੇਪੀ ਔਰ ਇਹਨਾਂ ਦਾ ਇਹ ਤਾਂ ਨੂਰਾ ਕੁਸ਼ਤੀ ਹੈ। ਪਰ ਬੀਜੇਪੀ ਖੌਫਜ਼ਦਾ ਹੈ ਕਿ ਵੀ ਸਿੱਖਾਂ ਦੇ ਵਿੱਚ ਔਰ ਪੰਜਾਬ ਦੇ ਵਿੱਚ ਮੈਜੋਰਿਟੀ ਸਿੱਖ, ਖਾਸ ਤੌਰ 'ਤੇ ਰੂਰਲ ਬੈਲਟ ਦੇ ਵਿੱਚ, ਇਹਦੇ ਬਾਵਜੂਦ ਕਿ ਉਹਨਾਂ ਨੇ ਕੈਪਟਨ ਅਮਰਿੰਦਰ ਵਰਗੇ, ਉਹਦੇ ਪ੍ਰਤਾਪ ਬਾਜਵੇ ਦੇ ਭਰਾ ਵਰਗੇ, ਔਰ ਦੂਸਰੇ ਵੀ ਕਈ ਚਿਹਰੇ ਜਿਹੜੇ ਨੇ, ਜਗਮੀਤ ਬਰਾੜ, ਫਲਾਣੇ ਢਿਮਕੇ ਲਿਆਂਦੇ, ਪਿਛਲੀਆਂ ਜਿਹੜੀਆਂ ਚੋਣਾਂ ਵੀ ਸੀ ਉਸ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਵੇਲੇ ਵੀ ਪਰਸੈਂਟੇਜ ਆਫ ਵੋਟਸ ਤਾਂ ਥੋੜ੍ਹੀ ਬਹੁਤ ਵਧੀ, ਲੇਕਿਨ ਜਿਵੇਂ ਸੁਨੀਲ ਜਾਖੜ ਜਾਂ ਦੂਜੇ ਇਹਨੂੰ ਜਿਹਨੂੰ ਵੱਡਾ ਬਣਾਇਆ ਹੋਇਆ, ਉਹਨਾਂ ਦਾ ਲੀਡਰ ਹੈ ਪੰਜਾਬ ਦਾ, ਹਾਲਾਂ ਉਹਨਾਂ ਦਾ ਐਕਟਿੰਗ ਪ੍ਰੈਜ਼ੀਡੈਂਟ ਅਸ਼ਵਨੀ ਕੁਮਾਰ ਬਣਾਇਆ ਹੋਇਆ, ਉਹ ਬਾਦਲਾਂ ਦੇ ਨਾਲ ਅਲਾਇੰਸ ਦੀ ਗੱਲ ਵੀ ਕਰਦਾ, ਜਿਹੜਾ ਪੋਸੀਬਲ ਹੋ ਸਕਦਾ, ਕਿਉਂਕਿ ਅਜੇ ਤਾਂ ਇਲੈਕਸ਼ਨ ਪਹੁੰਚਣ ਤੋਂ ਪਹਿਲਾਂ ਤੱਕ ਇਹ ਸਾਰੇ ਉਹ ਹਰਬੇ ਵਰਤਣਾ ਚਾਹੁੰਦੇ ਨੇ ਜਿਹਦੇ ਰਾਹੀਂ ਆਪਣਾ ਇੱਕ ਦਾਇਰਾਕਾਰ ਬਣਾਉਣ, ਇੱਕ ਖੌਫ ਵੀ ਪੈਦਾ ਕਰਨਾ। ਜੇ ਪੰਜਾਬ ਦੇ ਹਿੰਦੂਆਂ ਨੂੰ, ਔਰ ਜਿਹਦੇ 'ਚ ਉਹਨਾਂ ਨੇ ਜਿਵੇਂ ਰਾਪੁਰ ਬੱਲਾਂ ਵਾਲੇ ਸਾਧ ਨੂੰ ਇਹਨਾਂ ਨੇ ਉੱਪਰ ਪਹੁੰਚਾਇਆ, ਜਿਵੇਂ ਮੋਦੀ ਆਇਆ, ਆਦਮਪੁਰ ਹਵਾਈ ਅੱਡੇ ਦਾ ਨਾਂ ਭਗਤ ਰਵਿਦਾਸ ਜੀ ਦੇ ਨਾਂ ਦੇ ਉੱਤੇ ਰੱਖਣ, ਔਰ ਪੂਰੀ ਹਮਦਰਦੀ ਇੱਧਰ ਉੱਧਰ, ਔਰ ਈਵਨ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਵੇਲੇ ਵੀ, ਹਾਲਾਂ ਅੱਜ ਉਹ ਹੰਸਰਾਜ ਹੰਸ ਬੜਾ ਮਾਸੂਮ ਬਣਿਆ ਹੋਇਆ ਕਿ ਜੀ ਮੈਂ ਸਿਆਸਤ 'ਚੋਂ ਕੀ ਖੱਟਣਾ ਸੀ, ਮੇਰਾ ਤਾਂ ਸੰਗੀਤ ਹੀ, ਲੇਕਿਨ ਫਰੀਦਕੋਟ ਦੀ ਚੋਣ ਵੇਲੇ ਜ਼ਿਮੀਂਦਾਰ ਦਲਿਤ ਕਾਰਡ, ਟਕਰਾਅ ਦੀ ਲਾਈਨ ਨੂੰ ਕਾਰਡ ਇਹਨੇ ਵੀ ਖੇਲਣ ਦੀ ਕੋਸ਼ਿਸ਼ ਕੀਤੀ। ਸੋ ਬੀਜੇਪੀ ਦੇ ਜਿਹੜੇ ਉੱਥੇ ਦਿੱਲੀ 'ਚ ਬੈਠੇ ਹੋਏ ਨੇ, ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜੇ ਸੋਲਿਡ ਜਿਹੜੀ 34-35% ਵੋਟ ਹੈ ਦਲਿਤ ਵੋਟ, ਔਰ ਉਹਦੇ 'ਚ 15% ਸ਼ਹਿਰੀ ਹਿੰਦੂ ਵੋਟ, ਔਰ ਜਿਹੜੀ ਪੇਂਡੂ ਸਿੱਖ ਵੋਟ ਹੈ ਜਿਹੜੀ ਜ਼ਾਹਰ ਹੈ ਡਿਵਾਈਡ ਹੁੰਦੀ ਹੈ ਕਾਂਗਰਸ, ਆਮ ਆਦਮੀ ਜਾਂ ਅਕਾਲੀ ਦਲ ਦੇ ਵਿੱਚ, ਜੇ ਉਹ ਪੇਂਡੂ ਸਿੱਖ ਵੋਟ ਦਾ ਇੱਕ ਸਾਈਜ਼ੇਬਲ 10-15% ਮਿਲ ਜਾਏ ਤੇ ਬਾਕੀਆਂ ਨੂੰ ਅਸੀਂ ਕਰਕੇ ਪੰਜਾਬ ਦੇ ਉੱਤੇ ਵੀ ਹਿੰਦੂਤਵਾ ਦਾ ਝੰਡਾ ਗੱਡ ਦਈਏ। ਸੋ ਉਸ ਦੇ ਲਈ ਦੋ ਪਾਰਟ ਬੜੇ ਜ਼ਰੂਰੀ ਨੇ। ਪੰਜਾਬ ਦੇ ਹਿੰਦੂ ਦੇ ਵਿੱਚ ਜਦੋਂ ਤੱਕ ਇਹ ਖੌਫ ਪੈਦਾ ਨਹੀਂ ਕੀਤਾ ਜਾਂਦਾ ਕਿ ਜੀ ਆ ਗਏ ਅੱਤਵਾਦੀ ਆ ਗਏ, ਦਹਿਸ਼ਤਗਰਦ ਆ ਗਏ, ਫਲਾਣਾ ਹੋ ਗਿਆ, ਉਹਦੇ ਲਈ ਬੜਾ ਜ਼ਰੂਰੀ ਹੈ ਕਿ ਕੋਈ ਨਾ ਕੋਈ ਇਨਸੀਡੈਂਟ ਕਰਵਾਉਂਦੇ ਰਹੋ, ਆਪਣਿਆਂ ਤੋਂ ਹੀ ਕਰਵਾ ਦਿਓ। ਪਹਿਲਾਂ ਸੌਦਾ ਸਾਧ ਨੂੰ ਵਰਤਿਆ ਪੂਰੀ ਤਰ੍ਹਾਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਪਰ ਉਸ ਤੋਂ ਇਲਾਵਾ ਆ ਮੋੜ ਮੰਡੀ ਜਿਹੜਾ ਬੰਬ ਧਮਾਕੇ ਹੋਏ ਸੀ, ਉਹ ਜਿਹੜੇ ਫੁੱਟ ਸਟੈਪ ਨੇ ਉਹ ਸੌਦਾ ਸਾਧ ਦੇ ਡੇਰੇ ਤੱਕ ਜਾਂਦੇ ਸੀ, ਉੱਥੇ ਕੇਸ ਖਤਮ। ਉਹਨਾਂ ਦੇ SP ਨੇ ਕਿਹਾ ਕਿ ਜੀ ਆਰਡਰ ਆ ਗਏ ਵੀ ਅੱਗੇ ਕਿਤੇ ਕੰਢੇ ਤੇ ਨਹੀਂ ਜਾਣਾ। ਹੁਣ ਜਿਹੜੀ ਅੱਜ ਦੋ ਘਟਨਾਵਾਂ ਜਿਹੜੀਆਂ ਅੱਜ ਪੰਜਾਬ ਦੇ ਹਵਾਲੇ ਨਾਲ ਜਿਹੜਾ ਇਸ ਸਾਡੇ ਟੌਪਿਕ 'ਚ ਫਿੱਟ ਹੁੰਦੀਆਂ ਨੇ, ਇੱਕ ਤਾਂ ਇਹ ਹੈ ਕਿ ਜੀ ਚੰਡੀਗੜ੍ਹ BJP ਦੇ ਦਫ਼ਤਰ ਦੇ ਬਾਹਰ ਬਲਾਸਟ ਹੋਇਆ। ਪਹਿਲੀਆਂ ਖਬਰਾਂ ਜਿੰਨੀਆਂ ਇੰਡੀਅਨ ਐਕਸਪ੍ਰੈਸ ਸਮੇਤ ਦੂਜੇ ਤੀਜੇ ਸੀ ਕਿ ਐਵੇਂ ਹੀ ਕੋਈ ਕਰੂੜ ਜਿਹੀ ਜਿਹੜੀ ਹੈ ਇਨਵਾਇਸ ਸੀ, ਜਿਹਦੇ ਥੱਲੇ ਥੋੜ੍ਹਾ ਜਿਹਾ ਧੂੰਆਂ, ਇੱਕ ਅੱਧੀ ਸਕੂਟਰੀ ਨੂੰ 2-4 ਛਿਲਤਾਂ ਲੱਗੀਆਂ। ਫਿਰ ਆਲ ਆਫ ਏ ਸਡਨ ਟ੍ਰਿਬਿਊਨ ਦੇ ਵਿੱਚ ਹੈਡਲਾਈਨ ਔਰ ਪੂਰੀ ਬਣ ਗਈ ਕਿ ਬਿਗ ਹੈਂਡ ਗ੍ਰੇਨੇਡ ਅਟੈਕ ਐਟ BJP ਆਫਿਸ ਇਨ ਚੰਡੀਗੜ੍ਹ। ਅਸ਼ਵਨੀ ਸ਼ਰਮਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਅੰਦਰ ਸੀ,
ਉਹਦੇ ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼, ਬੀਜੇਪੀ ਦੇ ਬਾਕੀ ਅਫੀਸ਼ੀਅਲ ਵੀ ਉੱਥੇ ਸੀ, ਇਹ ਉਹ, ਔਰ ਉਹਨੂੰ ਫਿਰ ਹੁਣ ਜਿਹੜਾ ਪਿਛਲੇ 24 ਘੰਟੇ ਦੇ ਨਹੀਂ, ਪਿਛਲੇ 12 ਘੰਟੇ 'ਚ ਹੀ ਇੰਨਾ ਕੁ ਉਛਾਲਿਆ ਗਿਆ। ਅਸ਼ਵਨੀ ਸ਼ਰਮਾ ਵਾਸ ਟਾਰਗੇਟ ਆਫ ਚੰਡੀਗੜ੍ਹ ਗ੍ਰੇਨੇਡ ਅਟੈਕ ਕਲੇਮਸ ਬੀਜੇਪੀ। ਪਰਨੀਤ ਕੌਰ ਨੇ ਵੀ ਕਿਹਾ ਹੈ ਜਿਹੜਾ ਬੀਜੇਪੀ ਦਾ ਵੱਧ ਰਿਹਾ ਅਸਰ ਹੈ ਪੰਜਾਬ 'ਚ, ਉਹਨੂੰ ਰੋਕਣ ਲਈ ਹੈ। ਕੈਪਟਨ ਅਮਰਿੰਦਰ ਨੇ ਵੀ ਕਿਹਾ, ਦੂਜਿਆਂ ਨੇ ਵੀ ਕਿਹਾ। ਫਿਰ ਇਹ ਵੀ ਆ ਗਿਆ ਕਿ ਅਸ਼ਵਨੀ ਸ਼ਰਮਾ ਨੂੰ ਪਹਿਲਾਂ ਹੀ ਪਠਾਨਕੋਟ ਦੀ ਜਿਹੜੀ ਹੈ ਇੰਟੈਲੀਜੈਂਸ ਵਾਲਿਆਂ ਨੇ ਕਿਹਾ ਸੀ ਤੂੰ ਸਵੇਰੇ ਸੈਰ ਤੇ ਨਾ ਜਾਇਆ ਕਰ, ਤੇਰੀ ਜਾਨ ਨੂੰ ਖਤਰਾ ਹੈ। ਔਰ ਇਹ ਜਿਹੜਾ ਗ੍ਰਨੇਡ ਅਟੈਕ ਹੋਇਆ, ਇਹ ਉਹ ਤਾਂ ਬਾਹਰ ਹੀ ਡਿੱਗ ਪਿਆ ਗ੍ਰਨੇਡ, ਜੇ ਅੰਦਰ ਡਿੱਗਦਾ ਤੇ ਉਹ ਅਸ਼ਵਨੀ ਕੁਮਾਰ ਨਹੀਂ ਸੀ ਰਹਿਣਾ ਤੇ ਫਲਾਣਾ ਟਿਮਕਾ। ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਜੀ ਕਿਉਂਕਿ ਬੀਜੇਪੀ ਦਾ ਬੇਸ ਪੰਜਾਬ ਦੇ ਵਿੱਚ ਵੱਧ ਰਿਹਾ ਹੈ। ਫਿਰ ਗੱਲ ਇੱਥੇ ਨਹੀਂ ਰੋਕੀ ਉਹਨਾਂ ਨੇ ਨਾਲ ਦੀ ਨਾਲ ਕਿਹਾ ਕਿ ਜੀ ਇਸ ਦੀ ਜ਼ਿੰਮੇਵਾਰੀ ਗ੍ਰਨੇਡ ਅਟੈਕ ਦੀ ਬੱਬਰ ਖਾਲਸਾ ਨੇ ਲਈ ਹੈ। ਔਰ ਬੱਬਰ ਖਾਲਸਾ ਨੇ ਕਿਹਾ ਵੀ ਜਿਹੜਾ ਰਣਜੀਤ ਸਿੰਘ 19 ਸਾਲਾ ਨੌਜਵਾਨ ਜਿਹੜਾ ਉਹ ਬਾਰਡਰ ਏਰੀਆ ਦਾ ਗੁਰਦਾਸਪੁਰ ਜ਼ਿਲ੍ਹੇ ਦਾ ਝੂਠੇ ਪੁਲਿਸ ਮੁਕਾਬਲੇ ਜਿਸ ਨੂੰ ਮਾਰਿਆ ਗਿਆ, ਉਸ ਦਾ ਅਸੀਂ ਬਦਲਾ ਲਿਆ। ਔਰ ਇਸ ਦੇ ਉੱਤੇ ਹੁਣ ਪੂਰਾ ਅਗਲੇ 48 ਘੰਟੇ 'ਚ ਪੂਰਾ ਇਸ 'ਤੇ ਤਬਸਰਾ ਹੋਗਾ। ਪਹਿਲੀ ਗੱਲ ਤਾਂ ਇਹ ਹੈ ਕਿ ਵੀ ਹੁਣ ਜਿਵੇਂ ਸੁਨੀਲ ਜਾਖੜ ਕਹਿ ਰਿਹਾ, ਹੀ ਲਿੰਕਡ ਦਾ ਚੰਡੀਗੜ੍ਹ ਬਲਾਸਟ ਟੂ ਏ ਸੀਰੀਜ਼ ਆਫ ਰੀਸੈਂਟ ਇਨਸੀਡੈਂਟਸ ਇਨ ਪੰਜਾਬ। ਉਹਨੇ ਕਿਹਾ ਜੀ ਇਹ ਜਿਹੜਾ ਰੈਗੂਲਰ ਗ੍ਰਨੇਡ ਅਟੈਕ ਹੋ ਰਹੇ ਨੇ ਪੰਜਾਬ ਦੇ ਪੁਲਿਸ ਸਟੇਸ਼ਨਾਂ 'ਤੇ, BR ਅੰਬੇਦਕਰ ਦਾ ਸਟੈਚੂ ਵੈਂਡਲਾਈਜ਼ ਹੋਇਆ, ਹੁਣ ਬੀਜੇਪੀ ਦੇ ਸਟੇਟ ਲੈਵਲ ਆਫਿਸ 'ਤੇ ਚੰਡੀਗੜ੍ਹ 'ਚ ਹਮਲਾ ਹੋਇਆ। ਦਿਸ ਸੀਰੀਜ਼ ਆਫ ਇਨਸੀਡੈਂਟਸ ਇੰਡੀਕੇਟ ਅਟੈਂਪਟ ਟੂ ਡਿਸਰਪਟ ਦਾ ਕਮਿਊਨਲ ਹਾਰਮਨੀ ਆਫ ਦਾ ਸਟੇਟ। ਪਹਿਲੀ ਗੱਲ ਤਾਂ ਚੰਡੀਗੜ੍ਹ 'ਚ ਜੇ ਚਲੋ ਆਮ ਆਦਮੀ ਪਾਰਟੀ ਨੂੰ ਤੁਸੀਂ ਬੈਨੀਫਿਟ ਆਫ ਡਾਊਟ ਵੀ ਦੇਣਾ ਹੋਏ, ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਦੀ ਹਕੂਮਤ ਤਾਂ ਨਹੀਂ ਹੈ, ਬੀਜੇਪੀ ਗਵਰਨਡ ਯੂਨੀਅਨ ਟੈਰੀਟਰੀ ਹੈ। ਫਿਰ ਇਹਨੂੰ ਕੌਣ ਕਰਵਾ ਰਿਹਾ, ਇਹ ਕਿਹਨੇ ਕਰਵਾਇਆ, ਇਹਨਾਂ ਦਾ ਹੀ ਕੰਮ ਹੈ। ਤੇ ਇਹਦੇ 'ਚ ਕਮਿਊਨਲ ਹਾਰਮਨੀ ਕਿੱਥੋਂ ਆ ਗਈ ਜਾਂ ਕਿਹਨੇ ਜਿਹੜਾ ਹੈ, ਇਹ ਸਭ ਫੇਕ ਜਿਹੜਾ ਹੈ, ਕਿਉਂਕਿ ਇਹ ਇੱਕ ਖੌਫ ਪੈਦਾ ਕਰਨਾ ਚਾਹੁੰਦੇ ਨੇ ਔਰ ਪੰਜਾਬ ਦੇ ਹਿੰਦੂਆਂ ਨੂੰ ਕੰਸੋਲੀਡੇਟ ਕਰਨ ਦੇ ਲਈ ਕਿ ਜੀ ਅਸੀਂ ਹੀ ਤੁਹਾਨੂੰ ਬਚਾ ਸਕਦੇ ਹਾਂ, ਨਹੀਂ ਤਾਂ ਖਾਲਿਸਤਾਨੀਆਂ ਨੇ ਤੁਹਾਨੂੰ ਖਾ ਜਾਣਾ। ਇੱਕ ਪਾਰਟ ਤਾਂ ਇਹ ਹੈ। ਹੁਣ ਦੂਸਰੀ ਖਬਰ ਜਿਹੜੀ ਉਹਨਾਂ ਦਾ ਪੋਲੀਟੀਕਲ ਮੂਵ ਹੈ, ਉਹ HS ਫੂਲਕਾ ਜੀ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਕੇਸਾਂ 'ਚ HKL ਭਗਤ ਤੋਂ ਲੈ ਕੇ ਤੇ ਸੱਜਣ ਕੁਮਾਰ ਤੱਕ ਜਿੰਨੇ ਟਰਾਇਲ ਦੇ ਵਿੱਚ ਕੇਸ ਜਿਸ ਲੈਵਲ ਤੱਕ ਵੀ ਗਏ, ਉਹਦੇ 'ਚ ਪ੍ਰੋਮੀਨੈਂਟਲੀ HS ਫੂਲਕਾ ਜਿਹੜਾ ਉਸ ਦਾ ਨਾਂ ਆਉਂਦਾ ਰਿਹਾ ਕਿ ਜੀ ਉਹਨੇ ਲੜਿਆ। ਉਹਨੇ ਵੀ ਕਿਹਾ ਜੀ ਮੈਂ ਯੰਗ ਸੀ ਜਦੋਂ ਨਵੰਬਰ 84 ਹੋਇਆ ਔਰ ਮੈਂ ਉਦੋਂ ਹੀ ਆਪਣੀਆਂ ਅੱਖਾਂ ਨਾਲ ਦੇਖਿਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਈ HS ਫੂਲਕਾ ਨੇ ਇਸ ਪੀਰੀਅਡ 'ਚ, ਇਹ 40 ਸਾਲਾਂ ਦੇ ਪੀਰੀਅਡ 'ਚ ਆਪਣਾ ਨਾਂ ਔਰ ਪੈਸਾ ਵੀ ਜੇ ਬਣਾਇਆ ਤੇ ਇਹ 'ਚ ਨਵੰਬਰ 84 ਦੇ ਕੇਸਾਂ ਨੂੰ ਲੜਨਾ ਸੀ। ਹੁਣ ਇਹੀ HS ਫੂਲਕਾ ਆਮ ਆਦਮੀ ਪਾਰਟੀ 'ਚ ਨੇ ਜੁਆਇਨ ਕੀਤਾ। ਉਹਨਾਂ ਦੇ ਟਿਕਟ ਦੇ ਉੱਤੇ ਲੁਧਿਆਣਾ ਪਾਰਲੀਮੈਂਟਰੀ ਇਲੈਕਸ਼ਨ ਲੜੀ, ਲੂਜ਼ ਕੀਤੀ। ਦਾਖਾ ਹਲਕੇ ਤੋਂ ਅਸੈਂਬਲੀ 'ਚ ਗਿਆ, 20 ਮੈਂਬਰ ਬਣੇ ਸੀ ਜਿਹੜੇ ਆਮ ਆਦਮੀ ਪਾਰਟੀ ਦੇ MLA ਉਸ ਪੀਰੀਅਡ 'ਚ। ਲੀਡਰ ਆਫ ਦਾ ਆਪੋਜੀਸ਼ਨ ਬਣਿਆ ਉਹਨਾਂ ਆਮ ਆਦਮੀ ਪਾਰਟੀ, ਕਿਉਂਕਿ ਆਮ ਆਦਮੀ ਪਾਰਟੀ ਮੇਨ ਆਪੋਜੀਸ਼ਨ ਸੀ, ਅਮਰਿੰਦਰ ਸਿੰਘ ਦੀ ਸਰਕਾਰ ਸੀ। ਉਹਨੇ ਮੇਨ ਆਪੋਜੀਸ਼ਨ ਲੀਡਰ ਦੇ ਨਾਤੇ ਕੈਬਨਿਟ ਰੈਂਕ ਵੀ ਉਹਨੂੰ HS ਫੂਲਕਾ ਨੂੰ ਦਿੱਤਾ, ਕਿਉਂਕਿ HS ਫੂਲਕਾ ਰਿਸ਼ਤੇਦਾਰ ਵੀ ਹੈ ਕੈਪਟਨ ਅਮਰਿੰਦਰ ਦਾ। ਇਹ ਜਿਹੜੇ ਫੂਲਕੀਆਂ ਰਿਆਸਤ ਹੈ ਉਸ ਦੇ ਹੀ ਇਹ ਕਜ਼ਨ ਨੇ, ਇਹ ਕੋਈ ਭਤੌੜ ਹੈ ਤੇ ਕੋਈ ਬਹਾਦਰਗੜ੍ਹ ਹੈ ਤੇ ਕੋਈ ਜਿਹੜਾ ਉਹ ਨਾਭ ਹੈ ਤੇ ਕੋਈ ਪਟਿਆਲਾ, ਇਹ ਸਾਰੇ ਇੱਕੋ ਹੀ ਨਸਲ ਦੇ ਲੋਕ ਨੇ। ਹਾਲਾਂਕਿ ਕੁਝ ਲੋਕਾਂ 'ਚ ਸੀ ਕਿ ਵੀ ਦੇਖੋ ਬੜੀ ਜੁਰਤ ਦੇ ਨਾਲ HKL ਭਗਤ ਵਰਗਿਆਂ ਦੇ ਖਿਲਾਫ ਖਲੋਣਾ, ਸੱਜਣ ਕੁਮਾਰ ਦੇ ਇੱਕ ਜਿਹੜੀ ਇੱਜ਼ਤ ਅਰਨ ਕੀਤੀ ਹੁੰਦੀ ਹੈ। ਆਮ ਆਦਮੀ ਪਾਰਟੀ ਦਾ ਲੀਡਰ, ਆਪੋਜੀਸ਼ਨ ਦਾ ਲੀਡਰ, ਕੈਬਨਿਟ ਰੈਂਕ। ਸਾਲ ਕੁ ਬਾਅਦ ਇਹਨੇ ਇਹ ਕਹਿ ਕੇ ਕਿ ਜੀ ਨਹੀਂ ਮੈਂ ਜਿਹੜਾ ਪਬਲਿਕ ਮੂਵਮੈਂਟ ਖੜੀ ਕਰਨਾ ਚਾਹੁੰਦਾ ਹੈ, ਸ਼੍ਰੋਮਣੀ ਕਮੇਟੀ ਨੂੰ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵੇਲੇ ਹੀ ਜਿਹੜਾ ਇਹ ਸਾਰੇ ਨੂੰ ਆਧਾਰ ਬਣਾ ਕੇ ਉਹਨੇ ਜਿਹੜਾ ਉਹ ਰਿਜ਼ਾਈਨ ਕਰ ਦਿੱਤਾ, MLA ਦੀ ਸੀਟ ਵੀ ਛੱਡਤੀ। ਚਲੋ ਲੱਗਾ ਕਿ ਭਾਈ ਸ਼ਾਇਦ ਅੰਦਰ ਕੁਛ ਐਸਾ ਚੱਲ ਰਿਹਾ, ਉਹਨੂੰ ਕੇਜਰੀਵਾਲ ਦੀ ਸਮਝ ਆ ਗਈ, ਸ਼ਾਇਦ ਉਹਦੇ ਵਿਚਲਾ ਸਿੱਖ ਜਾਗ ਪਿਆ ਤੇ ਉਹਨੂੰ ਕੁਛ ਐਸਾ ਕਰਨ ਨੂੰ ਉਹ ਕਹਿ ਰਹੇ ਨੇ ਜਿਹੜਾ ਉਹ ਕਰਨਾ ਨਹੀਂ ਚਾਹੁੰਦਾ, ਤਾਂ ਉਹਨੇ ਬਹਾਨਾ ਬਣਾ ਕੇ ਨਿਕਲ ਗਿਆ। ਸਾਲ ਪਹਿਲਾਂ ਜਦੋਂ 2 ਦਸੰਬਰ ਨੂੰ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੁੰਦਾ ਹੈ, ਬਾਦਲਾਂ ਨੂੰ, ਸੁਖਬੀਰ ਬਾਦਲ ਨੂੰ ਦੂਜੇ ਤੀਜੇ ਆਨਸਰੇਬਲ ਗਿਲਟੀ ਜੋ ਉਹਨੇ ਕਬੂਲ ਕੀਤਾ, ਉਸ ਤੋਂ ਫੌਰਨ ਬਾਅਦ HS ਫੂਲਕਾ ਕਹਿੰਦਾ ਜੀ ਕਿ ਮੈਂ
ਸ਼੍ਰੋਮਣੀ ਕਮੇਟੀ ਨੂੰ ਸਿਆਸੀ ਪ੍ਰਭਾਵ ਤੋਂ ਮੁਕਤ ਕਰਨ ਦੇ ਲਈ ਔਰ ਸ਼੍ਰੋਮਣੀ ਕਮੇਟੀ ਨੂੰ ਅੱਗੇ ਤੋਰਨ ਲਈ ਸਿੱਖ ਹਿੱਤਾਂ ਦੇ ਲਈ ਅਕਾਲੀ ਦਲ ਜੁਆਇਨ ਕਰ ਰਹੇ ਹਾਂ, ਕਿਉਂਕਿ ਉਹਦੇ ਚ ਪੁਨਰਗਠਿਤ ਅਕਾਲੀ ਦਲ ਬਣਾਉਣ ਦੀ ਲਾਈਨ ਸੀ। ਔਰ ਬਹੁਤਿਆਂ ਨੂੰ ਲੱਗਾ ਦੇਖੋ ਜੀ ਇੱਕ ਸਾਫ਼ ਚਿਹਰਾ ਜਿਹੜਾ ਇੱਧਰ ਆਉਣ ਲੱਗਾ ਉਹਨੇ, ਕਿਉਂਕਿ ਨਾ ਉਹ ਪੁਨਰਗਠਿਤ ਕਦੇ ਹੋਇਆ, ਨਾ ਕਦੇ ਫੂਲਕੇ ਦਾ ਮੁੜ ਕੇ ਨਾ ਆਇਆ। ਹੁਣ ਅਚਾਨਕ ਦਿੱਲੀ ਦੇ ਵਿੱਚ ਬੀਜੇਪੀ ਦਾ ਮੇਨ ਹੈੱਡਕੁਆਰਟਰ, ਜਿੱਥੇ ਤਰੁਣ ਚੁੱਗ ਬੀਜੇਪੀ ਦਾ ਮੇਨ ਆਗੂ, ਜਿਹੜਾ ਬਿਸ਼ਨ ਸਿੰਘ ਸਮੁੰਦਰੀ ਦਾ ਪੋਤਾ, ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਅਮਰੀਕਾ 'ਚ ਜ਼ਿੰਮੇਵਾਰ ਤਰਨਜੀਤ ਸੰਧੂ, ਉਹਨੂੰ ਦਿੱਲੀ ਦਾ ਲੈਫਟੀਨੈਂਟ ਗਵਰਨਰ ਬਣਾਇਆ, ਉਹ ਮੌਜੂਦ। ਮਨਜਿੰਦਰ ਸਿਰਸਾ, ਜਿਹੜਾ ਕਦੇ ਸੁਖਬੀਰ ਬਾਦਲ ਦੀ ਮੁੱਛ ਦਾ ਵਾਲ ਸੀ, ਉਹਨੂੰ ਹੁਣ ਮਿਨਿਸਟਰ ਬਣਾਇਆ ਹੋਇਆ ਦਿੱਲੀ ਬੀਜੇਪੀ ਗਵਰਨਮੈਂਟ, ਦਿੱਲੀ ਕਮੇਟੀ ਦਾ ਵੀ ਉਹਦਾ ਕਬਜ਼ਾ। ਹਰਦੀਪ ਪੁਰੀ, ਔਰ ਇਹ ਸਾਰੇ ਸਿੱਖ ਚਿਹਰਿਆਂ ਦੇ ਨਾਲ HS ਫੂਲਕਾ ਪੁੱਠੀ ਦਾੜੀ ਚੜਾਈ ਹੁੰਦੀ ਹੈ ਫੌਜੀਆਂ ਵਾਂਗੂ, ਉਹਦੀ ਫੋਟੋ, ਔਰ ਉਹ ਇਹ ਕਹਿ ਰਿਹਾ ਜੀ ਮੈਂ ਬੀਜੇਪੀ ਜੁਆਇਨ ਕਰ ਰਿਹਾ। ਜਦੋਂ ਨਵੰਬਰ 84 ਹੋਇਆ ਸੀ, ਮੇਰੀ ਵਾਈਫ ਵੀ ਪ੍ਰੈਗਨੈਂਟ ਸੀ, ਮੇਰੇ ਘਰ 'ਤੇ ਵੀ ਹਮਲਾ ਹੋਇਆ, ਉਦੋਂ ਇੱਕ ਬੀਜੇਪੀ ਵਾਲੇ ਨੇ ਮੇਰੀ ਜਿਹੜੀ ਹੈ ਸਾਡੀ ਜਾਨ ਬਚਾਈ ਸੀ। ਹੁਣ ਤੁਸੀਂ ਦੇਖੋ ਕਿਸ ਲੈਵਲ, ਹਾਲਾਂ ਡੀਲ ਇਹਦੇ ਨਾਲ ਇਹ ਹੀ ਹੋਈ ਹੋਣੀ ਹੈ। ਮਿਨਿਸਟਰ ਲੈਵਲ ਤਾਂ ਆਮ ਆਦਮੀ ਪਾਰਟੀ ਵਾਲੇ ਵੀ ਮਿਲਿਆ ਸੀ ਉਹਨੂੰ, ਪਰ ਬੀਜੇਪੀ ਇੱਕ ਚੰਗੇ ਸਿੱਖ ਚਿਹਰੇ ਦੀ, ਜਿਸ ਦੇ ਉੱਤੇ ਹਿੰਦੂਤਵਾ ਦਾ ਸਿੱਧਾ ਨਿਸ਼ਾਨ ਨਾ ਲੱਗਦਾ ਹੋਏ, ਚਿਹਰੇ ਦੀ ਭਾਲ 'ਚ ਹੈ, ਜਿਹਨੂੰ ਉਹ ਐਜ਼ ਏ ਚੀਫ ਮਿਨਿਸਟਰ ਫੇਸ 2027 ਦੀਆਂ ਚੋਣਾਂ ਲਈ ਪ੍ਰੈਜ਼ੈਂਟ ਕਰੇ। ਔਰ ਮੈਨੂੰ ਇਹ ਲੱਗਦਾ ਵੀ ਇਹਦੇ ਨਾਲ ਜਿਹੜੀ ਡੀਲ ਬਣਾਈ ਹੋਏਗੀ HS ਫੂਲਕੇ ਨਾਲ ਕਿ ਭਾਈ ਤੈਨੂੰ ਅਸੀਂ ਮੁੱਖ ਮੰਤਰੀ ਬਣਾਵਾਂਗੇ, ਕਿਉਂਕਿ ਉਹਨਾਂ ਨੇ ਕਿਹਾ ਵੀ ਅਸੀਂ ਬਾਈ ਹੁੱਕ ਔਰ ਬਾਈ ਕਰੁੱਕ ਸਰਕਾਰ ਬਣਾਉਣੀ ਹੈ। ਇਹ ਕਿਰਦਾਰ ਹੈ ਲੋਕਾਂ ਦਾ ਕਿ ਕਿੱਥੋਂ ਕਿੱਡੇ ਬੇਸ਼ਰਮ, ਬੇਹਯਾ, ਬੇਗੈਰਤ ਜਿਹੜੇ ਨੇ। ਇਹ ਕਿਰਦਾਰ ਹੈ ਜਿਹੜਾ ਕਿ ਉਹ ਹਿੰਦੂਤਵਾ, ਜਿਹੜਾ ਹਿੰਦੀ ਹਿੰਦੁਸਤਾਨ, ਜਿਹੜਾ ਤੁਹਾਡੀ ਹੋਂਦ ਨੂੰ ਨਹੀਂ ਕਬੂਲ ਕਰਦਾ, ਜਿਹੜਾ ਘੱਟ ਗਿਣਤੀਆਂ ਦਾ ਨੱਕ 'ਚ ਦਮ ਕੀਤਾ ਹੋਇਆ ਔਰ ਟਰਾਂਸਨੈਸ਼ਨਲ ਰਿਪਰੈਸ਼ਨ ਵਰਗੇ ਹਥਿਆਰ ਨਾਲ ਬਾਹਰ ਆ ਕੇ ਹੁਣ ਇਸ ਕਿਸਮ ਦੇ ਲੋਕ, ਇਹਨੇ ਮਨੋਜ ਝਾ ਕੇ ਕੀ ਨਾਂ ਸੀ, ਜਿਹਦੇ ਨਾਲ ਮਿਲ ਕੇ ਕਿਤਾਬ ਵੀ ਲਿਖੀ ਮੈਨੇ, ਬਿਗ ਟਰੀ ਫਾਲਸ, ਬਾਹਰ ਵੀ ਇਹਨੂੰ ਸਿਰ 'ਤੇ ਚੁੱਕੀ ਫਿਰਦੇ ਰਹੇ ਸਿੱਖ ਵੀ, ਕਿ ਦੇਖੋ ਜੀ ਇੰਨਾ ਵੱਡਾ ਜਾ ਕੇ ਫਿਰ ਅਲਟੀਮੇਟਲੀ ਜਿਹੜਾ ਉਹ ਕਿੱਥੇ ਜਾ ਕੇ ਬੈਠਾ। ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਅਸੀਂ ਕਿਸ ਲੈਵਲ ਦੇ ਕਿਰਦਾਰ ਵਾਲਿਆਂ ਦੇ ਨਾਲ ਡੀਲ ਕਰ ਰਹੇ ਹਾਂ। ਬੀਜੇਪੀ ਤਾਂ ਜ਼ਾਹਰ ਹੈ ਉਹਨਾਂ ਨੇ ਬਾਈ ਹੁੱਕ ਔਰ ਬਾਈ ਕਰੁੱਕ ਪੰਜਾਬ ਨੂੰ ਕੈਪਚਰ ਕਰਨਾ, ਇਹ ਉਹਨਾਂ ਦਾ ਏਜੰਡਾ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।